ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਕਵਰਡ ਕੈਲੀਫੋਰਨੀਆ ਜਾਂ ਫਿਰ ਮੈਡੀਕੇਅਰ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਤਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਸ਼ੁਭ ਤੋਂ। ਸ਼ੁਭ ਦੇ ਸਰਕਾਰੀ ਕਤਲ ਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਸ਼ਰਮਾ ਜੀ? ਬਿਲਕੁਲ ਪ੍ਰਵੀਨ ਜੀ, ਅੱਜ ਪੂਰੇ ਪੰਜਾਬ 'ਚ ਇਹੋ ਸਵਾਲ ਹੈ ਕਿ ਇਸ ਕਤਲ ਲਈ ਜ਼ਿੰਮੇਵਾਰ ਕੌਣ ਹੈ। ਜੀ ਬਿਲਕੁਲ। ਸ਼ੰਭੂ ਔਰ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੇ ਦਿੱਲੀ ਜਾਣ ਦਾ ਫੈਸਲਾ ਕਰਕੇ ਜਦੋਂ ਕੂਚ ਕਰਨ ਦਾ ਇਰਾਦੇ ਨਾਲ ਅੱਗੇ ਵਧਣਾ ਸ਼ੁਰੂ ਕੀਤਾ, ਤਦ ਸਾਹਮਣੇ ਵਾਲੇ ਪਾਸਿਓਂ ਗੋਲੀਆਂ ਭਰਾਈਆਂ ਗਈਆਂ, ਅਥਰੂ ਗੈਸ ਦੇ ਗੋਲੇ ਦਾਗੇ ਗਏ। ਪ੍ਰਵੀਨ ਜੀ, ਸ਼ੰਭੂ ਬਾਰਡਰ ਦੇ ਉੱਤੇ ਹੀ 30,000 ਤੋਂ ਵੱਧ ਗੋਲਿਆਂ ਦੀ ਖੇਪ ਪਹੁੰਚੀ ਹੋਈ ਸੀ ਜੀ। ਸ਼ੰਭੂ ਬਾਰਡਰ ਦੇ ਉੱਤੇ ਹੀ 12,000 ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਹੋਏ ਸੀ। ਇਹੀ ਸਥਿਤੀ ਖਨੌਰੀ ਬਾਰਡਰ ਤੇ ਵੀ ਸੀ। ਇਸੇ ਤਰ੍ਹਾਂ ਦੇ ਹਾਲਾਤ, ਇਸੇ ਤਰ੍ਹਾਂ ਦਾ ਤਰੀਕਾ, ਉਹੀ ਡਰੋਨ, ਉਹੀ ਅਥਰੂ ਗੈਸ ਦੇ ਗੋਲੇ, ਉਹੀ ਪਲਾਸਟਿਕ ਦੀਆਂ ਗੋਲੀਆਂ। ਤੇ ਕਿਸਾਨ ਜਥੇਬੰਦੀਆਂ ਦਾ ਜਾਂ ਉੱਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਗੋਲੀਆਂ ਚਲਾਉਂਦੇ ਹੋਏ ਪਲਾਸਟਿਕ ਦੀਆਂ ਗੋਲੀਆਂ ਦੇ ਵਿੱਚ ਕੁਝ ਅਸਲੀ ਗੋਲੀਆਂ ਵੀ ਭਰਾਈਆਂ ਗਈਆਂ ਨੇ, ਜਿਨ੍ਹਾਂ ਚੋਂ ਕਹਿੰਦੇ ਇੱਕ ਗੋਲੀ ਨੇ ਸ਼ੁਭ ਦੀ ਜਾਨ ਲਈ ਹੈ, ਜਦੋਂ ਕਿ ਅਜੇ ਪੋਸਟਮਾਰਟਮ ਹੋਣਾ, ਉਹਦੀ ਅਧਿਕਾਰਤ ਪੁਸ਼ਟੀ ਅਜੇ ਕੋਈ ਧਿਰ ਨੇ ਨਹੀਂ ਕੀਤੀ ਹੈ। ਇਸ ਲਈ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਹਵਾਲੇ ਨਾਲ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਹੀਂ ਜੀ, ਗੋਲੀਆਂ ਅਸਲੀ ਵੀ ਚੱਲੀਆਂ। ਉਹ ਕੁਝ ਖੋਲ ਵੀ ਉੱਥੇ ਮੀਡੀਆ ਕਰਮੀਆਂ ਸਾਹਮਣੇ ਦਿਖਾਉਂਦੇ ਨਜ਼ਰ ਆਏ ਕਿ ਆਹ ਦੇਖੋ ਜੀ, ਆਹ ਪਿੱਤਲ ਦਾ ਖੋਲ ਹੈ ਜੀ, ਆਹ ਕਿੱਥੋਂ ਲੱਭਿਆ, ਹੈ ਨਾ ਜੀ। ਸੋ ਇਸ ਲਈ ਤੇ ਉਹਦੇ ਸਿਰ ਦੇ ਵਿੱਚ ਜ਼ਖਮ ਹੁੰਦਾ ਗਹਿਰਾ ਜੀ, ਤੇ ਹਸਪਤਾਲ ਲਿਜਾਣ ਤੱਕ ਉਹਦੀ ਮੌਤ ਹੋ ਜਾਂਦੀ ਹੈ। 18 ਲੱਖ ਤੋਂ ਵੱਧ ਉਸ ਕਿਸਾਨ ਦੇ ਸਿਰ ਤੇ ਕਰਜ਼ਾ। ਉਹ ਅੱਛਾ। 2 ਭੈਣਾਂ ਦਾ ਕੱਲਾ ਕੱਲਾ ਭਰਾ ਹੈ ਤੇ ਘਰ ਦਾ ਉਹ ਜੀ ਚਲਾ ਜਾਵੇ, ਪੁੱਤ ਚਲਾ ਜਾਵੇ, ਭੈਣਾਂ ਦਾ ਭਰਾ ਚਲਾ ਜਾਵੇ ਤੇ ਸਿਰ ਤੇ ਕਰਜ਼ਾ ਖੜਾ ਹੋਵੇ ਤੇ ਫਿਰ ਉਸ ਘਰ ਦੀ ਕੀ ਹਾਲਤ ਹੋਊਗੀ। ਸੋ ਇਸ ਲਈ ਹੁਣ ਉਹ ਉੱਥੇ ਵੀਡੀਓ ਬਣਾਉਣ ਤਾਂ ਆਇਆ ਨਹੀਂ ਸੀ ਜੀ। ਉਹ ਕਿਸਾਨੀ ਮਸਲਿਆਂ ਦੀ ਨਿਜਾਤ ਲਈ ਹੋਇਆ ਸੀ ਨਾ, ਉਹਨਾਂ ਮਸਲਿਆਂ ਦੇ ਹੱਲ ਲਈ ਹੋਇਆ ਸੀ ਨਾ। ਤੇ ਪਰ ਸਰਕਾਰਾਂ ਦਾ ਕਿਹੜਾ ਤਰੀਕਾ? ਇੱਕ ਪਾਸੇ ਖੇਤੀਬਾੜੀ ਮੰਤਰੀ ਪ੍ਰਵੀਨ ਜੀ ਟਵੀਟ ਕਰਦੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਤੇ ਜੇ ਤੁਸੀਂ ਗੱਲਬਾਤ ਲਈ ਤਿਆਰ ਹੋ ਤਾਂ ਤੁਹਾਡੀ ਫੋਰਸ ਹਮਲਾਵਰ ਕਿਵੇਂ ਆ ਜੀ? ਉਹ ਕਿਹਦੇ ਹੁਕਮਾਂ ਤੇ ਆ? ਆਪਾਂ ਪੰਜਾਬ ਦੇ ਵਿੱਚ ਬਰਗਾੜੀ ਬਹਿਬਲ ਕਲਾਂ ਕਾਂਡ ਵਾਲੇ ਮਾਮਲੇ 'ਚ ਅਕਸਰ ਸਵਾਲ ਕਰਦੇ ਹਾਂ ਕਿ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਤਾਂ ਗੋਲੀ ਨਹੀਂ ਚੱਲੀ ਨਾ। ਤੇ ਫਿਰ ਕੱਲ ਕਿਹਦੇ ਹੁਕਮਾਂ ਨਾਲ ਗੋਲੀ ਚੱਲੀ? ਚਾਹੇ ਉਹ ਪਲਾਸਟਿਕ ਦੀ ਹੈ ਤੇ ਚਾਹੇ ਉਹ ਦੂਜੀ ਹੈ, ਸਵਾਲ ਗੋਲੀ ਦਾ। ਕਿਉਂਕਿ ਪਲਾਸਟਿਕ ਦੀ ਗੋਲੀ ਵੀ ਸੁਪਰੀਮ ਕੋਰਟ ਵੱਲੋਂ ਜੰਮੂ ਕਸ਼ਮੀਰ ਵਾਲੇ ਮਾਮਲੇ ਦੇ ਹਵਾਲੇ ਨਾਲ ਰੋਕ ਲੱਗੀ ਸੀ ਕਿ ਇਹ ਗੋਲੀ ਮਾਰੂ ਹੈ। ਥਾਂ ਕੁਥਾਂ ਲੱਗੇ ਤਾਂ ਇਹ ਵੀ ਨੁਕਸਾਨਦਾਇਕ ਹੈ। ਉਹਦੇ ਨਾਲ ਉਹ ਹਲਕੇ ਉਹ ਪਾਏ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਚਲਾਉਣ ਦੇ ਹੁਕਮ ਸੀ, ਤੇ ਇਹ ਗੋਲੀਆਂ ਕਿਵੇਂ ਚੱਲ ਰਹੀਆਂ ਨੇ? ਸੋ ਇਸ ਪਹਿਲੂ ਦੇ ਉੱਤੇ ਵੀ ਸਵਾਲ ਸਰਕਾਰ ਵਾਲੇ ਪਾਸੇ ਖੜਾ ਹੈ ਕਿ ਕਿਹਦੇ ਹੁਕਮਾਂ ਤੇ। ਸੋ ਜਦੋਂ ਅੰਦੋਲਨਕਾਰੀ ਧਿਰਾਂ ਦੇ ਉੱਤੇ ਸਰਕਾਰ, ਸੱਤਾ, ਪੁਲਿਸ, ਪ੍ਰਸ਼ਾਸਨ ਹਮਲਾਵਰ ਹੋਵੇ ਤਾਂ ਫਿਰ ਕਿਸਾਨ ਕਹਿੰਦੇ ਤਾਂ ਸਰਕਾਰੀ ਕਤਲ ਹੈ ਨਾ। ਤੇ ਜੇ ਸਰਕਾਰਾਂ ਕਤਲ ਕਰਨ ਤੇ ਆ ਜਾਣ ਫਿਰ ਮਾਮਲਾ ਨਿਬੜੂਗਾ ਕਿਵੇਂ? ਬਿਲਕੁਲ ਸਹੀ ਹੈ। ਤੇ ਦੂਸਰੇ ਪਾਸੇ ਆਮ ਕਿਸਾਨਾਂ 'ਚ ਇਸ ਗੱਲ ਦਾ ਰੋਸ ਹੈ ਕਿ ਸਾਡੇ ਲੀਡਰ ਸਟੈਂਡ ਨਹੀਂ ਲੈ ਪਾ ਰਹੇ, ਸਾਡੇ ਲੀਡਰ ਸਪਸ਼ਟ ਨਹੀਂ ਹੋ ਪਾ ਰਹੇ ਕਿ ਕਰਨਾ ਕੀ ਹੈ। ਇੱਕ ਪਾਸੇ ਕਹਿੰਦੇ ਆ ਕਿ ਹੁਣ ਗੱਲਬਾਤ ਨਹੀਂ, ਹੁਣ ਦਿੱਲੀ ਜਾਵਾਂਗੇ। 11:15 ਵਜੇ ਕਹਿੰਦੇ ਆ ਕਿ ਨਹੀਂ, ਗੱਲਬਾਤ ਦਾ ਫੇਰ ਰਾਹ ਖੁੱਲ ਰਿਹਾ, ਰੁਕ ਜਾਓ ਅਜੇ। ਫਿਰ ਕਹਿੰਦੇ ਆ ਕਿ ਨਹੀਂ ਜੀ, ਸਾਨੂੰ ਤਾਂ ਪ੍ਰਧਾਨ ਮੰਤਰੀ ਦਾ ਟਵੀਟ ਚਾਹੀਦਾ।
ਉਹਦਾ ਸੁਨੇਹਾ ਆਵੇ ਤਾਂ ਹੀ ਮੰਨਾਂਗੇ। ਸੋ ਇਹ ਸਾਰੇ ਵਰਤਾਰੇ ਨੇ ਇੱਕ ਸਵਾਲ ਖੜਾ ਕੀਤਾ ਜੀ ਕਿ ਇਹ ਕੱਲ ਜੋ ਕੁਝ ਉੱਥੇ ਘਟਨਾਕ੍ਰਮ ਵਾਪਰਿਆ ਹੂੰ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਜਥੇਬੰਦੀਆਂ ਇਸ ਹਾਲਾਤ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ, ਉਹਦੇ ਬਾਵਜੂਦ ਉਹਨਾਂ ਨੇ ਕਾਲ ਦੇਤੀ? ਕੀ ਜਥੇਬੰਦੀਆਂ ਆਪ ਮਹਾਰੇ ਸਿਰਫ ਹੀਰੋ ਬਣ ਲਈ, ਚਿਹਰੇ ਮੋਹਰੇ ਬਣ ਲਈ ਅੱਗੇ ਵਧੀਆਂ ਸੀ ਕਿ ਬਾਕੀਆਂ ਨੂੰ ਨਾ ਹੀ ਸੱਦੀਏ, ਇਕੱਲੇ ਹੀ ਚੱਲ ਜੀਏ? ਕੀ ਉਸ ਨੇ ਹਾਲਾਤ ਪੈਦਾ ਕੀਤੇ? ਕੀ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਜਥੇਬੰਦੀਆਂ ਖੇਡ ਰਹੀਆਂ ਨੇ ਤੇ ਉਸ ਰੋਸੇ ਨੂੰ ਸਰਕਾਰਾਂ ਆਪਣੀ ਰਾਜਨੀਤੀ ਵਜੋਂ ਵਰਤ ਰਹੀਆਂ ਨੇ? ਕੀ ਇਸ ਮੌਕੇ ਕਿਸਾਨੀ ਮੁੱਦਾ ਜਿਸ ਕਦਰ ਭਖਿਆ, ਜਿਸ ਕਦਰ ਮਾਹੌਲ ਬਣਿਆ ਤੇ ਭਾਜਪਾ ਜਾਣਦੀ ਹੈ ਕਿ ਪੰਜਾਬ 'ਚੋਂ ਵੱਟਣ ਖੱਟਣ ਲਈ ਸਾਡੇ ਕੋਲ ਪਹਿਲਾਂ ਵੀ ਕੁਝ ਨਹੀਂ ਤੇ ਹੁਣ ਵੀ ਕੁਝ ਨਹੀਂ ਹੋਣਾ, ਪਰ ਉਹਦੇ ਬਾਵਜੂਦ ਕਿਸਾਨੀ ਮੁੱਦਾ ਪੰਜਾਬ ਦੀਆਂ ਜਥੇਬੰਦੀਆਂ, ਪੰਜਾਬ ਦੇ ਕਿਸਾਨਾਂ, ਹਰਿਆਣੇ ਦੇ ਕਿਸਾਨਾਂ ਕਰਕੇ ਇੱਕ ਵਾਰ ਫਿਰ ਚਰਚਾ 'ਚ ਹੈ ਤੇ ਜਿਹੜੀ ਧਿਰ ਅਗਵਾਈ ਕਰ ਰਹੀ ਹੈ ਇਸ ਅੰਦੋਲਨ ਦੀ, ਉਹੀ ਧਿਰ ਕਹਿ ਰਹੀ ਹੈ ਕਿ ਮੋਦੀ ਕਹਿ ਦੇਵੇ ਫਿਰ ਸਾਨੂੰ ਭਰੋਸਾ। ਮੋਦੀ ਦੀ ਗਰੰਟੀ ਦਵਾ ਕੇ ਦੇਸ਼ ਦੇ ਬਾਕੀ ਕਿਸਾਨਾਂ ਦੀਆਂ ਵੋਟਾਂ ਭਾਜਪਾ ਦੀ ਝੋਲੀ ਪਾਉਣੀਆਂ। ਬਿਲਕੁਲ ਸਹੀ ਹੈ ਜੀ। ਕੀ ਇਹ ਪਹਿਲੂ ਤਾਂ ਨਹੀਂ ਇਹਦੇ ਪਿੱਛੇ? ਕੱਲ ਨੂੰ ਕਿਸੇ ਸਟੇਜ ਤੋਂ ਮੋਦੀ ਕਹਿ ਦੇਵੇ ਕਿ ਹਾਂ ਅਗਲੇ 5 ਸਾਲਾਂ ਲਈ ਦੇ ਦੇਾਂਗੇ MSP ਤੇ ਫਿਰ ਮੰਨ ਲਾਂਗੇ। ਜੀ ਬਿਲਕੁਲ। ਨਰਿੰਦਰ ਮੋਦੀ ਨੇ ਤਾਂ 3 ਖੇਤੀ ਕਾਨੂੰਨ ਵਾਪਸ ਕਰਨ ਦਾ ਵੀ ਐਲਾਨ ਕੱਲੇ ਹੀ ਸਵੇਰੇ ਉੱਠ ਕੇ ਕਰਤਾ ਸੀ, ਪਰ ਨਹੀਂ ਮੰਨਿਆ ਨਾ ਦੇਸ਼, ਨਹੀਂ ਮੰਨੇ ਨਾ ਕਿਸਾਨ, ਨਹੀਂ ਮੰਨੀਆਂ ਨਾ ਜਥੇਬੰਦੀਆਂ। ਉਹ ਕਹਿੰਦੇ ਤੁਸੀਂ ਆਰਡੀਨੈਂਸ ਲਿਆਏ ਸੀ, ਤੁਸੀਂ ਸੰਸਦ 'ਚ ਬਿੱਲ ਪੇਸ਼ ਕੀਤੇ ਸੀ, ਤੁਸੀਂ ਧੱਕੇ ਨਾਲ ਪਾਸ ਕਰਾਏ ਸੀ, ਸੰਸਦ 'ਚ ਆਓ ਤੇ ਵਾਪਸ ਕਰੋ। ਜਥੇਬੰਦੀਆਂ ਕਿਉਂ ਨਹੀਂ ਇਸ ਗੱਲ ਤੇ ਅੜਦੀਆਂ ਕਿ ਭਾਈ ਦੁਬਾਰਾ ਲਿਆਓ ਇੱਕ ਨਵਾਂ ਬਿੱਲ MSP ਵਾਲਾ? ਹਾਂਜੀ ਲਿਆਓ, ਬੁਲਾਓ ਸੈਸ਼ਨ, ਉਹ ਤੇ ਮੰਨਾਂਗੇ। ਭਾਜਪਾ ਲਗਾਤਾਰ ਇਹ ਪ੍ਰਚਾਰ ਕਰ ਰਹੀ ਹੈ ਹੁਣ ਆਪਣੇ ਸੋਸ਼ਲ ਮੀਡੀਆ ਰਾਹੀਂ, ਅਕਾਊਂਟਾਂ ਰਾਹੀਂ ਕਿ MSP ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੂੰ ਪੁੱਛੋ ਕਿ ਸਵਾਮੀਨਾਥਨ ਨੂੰ ਫਿਰ ਭਾਰਤ ਰਤਨ ਕਿਵੇਂ ਦਿੱਤਾ ਜਾ ਸਕਦਾ ਜੇਕਰ ਉਹਦੀ ਗੱਲ ਹੀ ਨਹੀਂ ਮੰਨਣੀ, ਜੇਕਰ ਗੱਲ ਹੀ ਨਹੀਂ ਜੀ। ਉਹਨਾਂ ਨੂੰ ਕਹੋ ਕਿ ਜੇਕਰ ਤੁਹਾਨੂੰ ਲੱਗਦਾ ਨਹੀਂ ਦਿੱਤੀ ਜਾ ਸਕਦੀ, ਕਰੋ ਸੰਸਦ ਚਰਚਾ, ਸਾਰੀ ਸੰਸਦ ਬੈਠ ਕੇ ਗੱਲ ਕਰੇ ਨਾ। ਮੋਦੀ ਤੋਂ ਕਹਾ ਦਿਓ ਜੀ, ਕਹਿੰਦੇ ਫਿਰ ਸਾਨੂੰ ਮਨਜ਼ੂਰ ਹੈ। ਪਹਿਲੂ ਤੇ ਵੀ ਸਵਾਲ ਉੱਠਣ ਲੱਗੇ ਨੇ। ਸਵਾਲ ਪ੍ਰਵੀਨ ਜੀ ਪੰਜਾਬ ਸਰਕਾਰ ਤੇ ਵੀ ਉੱਠ ਰਹੇ ਨੇ ਕਿ ਪੰਜਾਬ ਸਰਕਾਰ ਜੇ ਵਿਚੋਲੇ ਦੀ ਭੂਮਿਕਾ ਨਿਭਾ ਰਹੀ ਹੈ ਤੇ ਦਾਅਵਾ ਕਰਦੀ ਹੈ ਅਸੀਂ ਕਿਸਾਨਾਂ ਨਾਲ, ਤੇ ਜਦੋਂ ਮੀਟਿੰਗਾਂ 'ਚ ਤੁਸੀਂ ਬੈਠਦੇ ਹੋ ਤਾਂ ਫਿਰ ਅੰਦੋਲਨ 'ਚ ਕਿਉਂ ਨਹੀਂ ਜਾਂਦੇ ਨਾਲ? ਤੁਹਾਨੂੰ ਲੱਗਦਾ ਕਿ ਮੀਟਿੰਗ 'ਚ ਬੈਠ ਕੇ ਅਸੀਂ ਮਾਮਲਾ ਨਿਬੇੜ ਸਕਦੇ? ਮੁੱਖ ਮੰਤਰੀ ਸਾਹਿਬ ਤੇ ਮੰਤਰੀ ਤੱਕ ਬੈਠਦੇ ਨੇ, ਫਿਰ ਕੱਲ ਸ਼ੰਭੂ ਖਨੌਰੀ ਦੇ ਉੱਤੇ 92 ਕਿਉਂ ਨਹੀਂ ਗਏ? ਮੈਂ ਤਾਂ ਕਹਿੰਦਾ 117 ਦੇ 117 ਕਿਉਂ ਨਹੀਂ ਗਏ? ਸਹੀ, ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣੀਆਂ, ਜੇ ਤੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਨਾ ਫਿਰ ਤੁਸੀਂ MLA MP ਕਾਹਦੇ ਹੋ? ਬਿਲਕੁਲ, ਕਿਹਦੀ ਅਗਵਾਈ ਕਰਦੇ ਹੋ? ਖੜਦੇ ਨਾ ਗੱਲ, ਜਦੋਂ ਉੱਥੋਂ ਵੈਸੇ ਗੋਲੇ ਚੱਲ ਰਹੇ ਸੀ, ਗੋਲੀਆਂ ਚੱਲ ਰਹੀਆਂ ਸੀ। ਇਸ ਲਈ ਸਵਾਲ ਅੱਜ ਪੰਜਾਬ ਦੀ ਸਿਆਸਤ ਤੇ ਵੀ ਹੈ, ਸਵਾਲ ਅੱਜ ਸਰਕਾਰੀ ਧਿਰ ਤੇ ਵੀ ਹੈ, ਸਵਾਲ ਸਰਕਾਰੀ ਏਜੰਸੀਆਂ ਤੇ ਵੀ ਹੈ, ਸਵਾਲ ਹਰਿਆਣਾ ਤੋਂ ਲੈ ਕੇ ਕੇਂਦਰ ਸਰਕਾਰ ਤੇ ਵੀ ਹੈ। ਪਰ ਪ੍ਰਵੀਨ ਜੀ ਮੇਰਾ ਇੱਕ ਸਵਾਲ ਅਗਵਾਈ ਕਰ ਰਹੀਆਂ ਡੱਲੇਵਾਲ ਤੇ ਪੰਨੂ ਪੰਧੇਰ ਧਿਰ ਨੂੰ ਹੈ, ਹੋਣਾ ਵੀ ਚਾਹੀਦਾ ਜੀ, ਕਿ ਉਹ ਜਵਾਬ ਦੇਣ ਕਿ ਜਦੋਂ 4 ਦੌਰ ਦੀ ਬੈਠਕ ਤੁਹਾਨੂੰ ਲੱਗਿਆ ਕਿ ਗੱਲ ਸਿਰੇ ਨਹੀਂ ਲੱਗੀ, ਐਲਾਨ ਕੀਤਾ ਕਿ 21 ਨੂੰ ਦਿੱਲੀ ਕੂਚ ਕਰਾਂਗੇ, ਤੇ ਜੇ 20 ਤਰੀਕ ਦੀ ਰਾਤ ਨੂੰ ਇੰਨਾ ਕਹਿ ਦਿੰਦੀਆਂ ਜਥੇਬੰਦੀਆਂ ਕਿ ਅਸੀਂ ਬਾਕੀ ਜਥੇਬੰਦੀਆਂ ਨੂੰ ਸੱਦਾ ਦਿੰਨੇ ਆਓ ਅੰਦੋਲਨ ਵਾਲੀ ਥਾਂ ਤੇ ਆਪਾਂ ਇਕੱਠਿਆਂ ਹੋ ਕੇ ਚੱਲਾਂਗੇ, ਕੀ ਜਾਂਦਾ ਸੀ? ਸਾਡੇ ਗਿਲੇ ਸ਼ਿਕਵੇ ਹੋਣਗੇ, ਆਪਾਂ ਆ ਕੇ ਨਿਬੇੜ ਲਾਂਗੇ, ਲੜਾਈ ਸਿੱਧੀ ਕੇਂਦਰ ਨਾਲ ਹੈ, ਦਿੱਲੀ ਨਾਲ ਹੈ, ਤੇ ਦਿੱਲੀ ਨਾਲ ਟੱਕਰ ਲਈ ਆਪਾਂ ਨੂੰ ਇਕੱਠਿਆਂ ਦੀ ਲੋੜ ਹੈ, ਆਓ। ਤੇ ਜੇ ਕਾਲ ਦੇ ਦਿੰਦੇ ਤਾਂ ਉਹਨਾਂ ਦਾ ਕੀ ਘਟ ਜਾਂਦਾ? ਬਿਲਕੁਲ। ਉਹ ਤੋਂ ਬਾਅਦ ਜੇਕਰ SKM ਜਾਂ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਜਿਹੜੀਆਂ ਇਸ ਧਿਰ ਦੇ ਵਿੱਚ ਸ਼ਾਮਲ ਨਹੀਂ ਹੈਗੀਆਂ ਉਹ ਨਾ ਆਉਂਦੀਆਂ ਤਾਂ ਪੰਜਾਬ, ਮੀਡੀਆ, ਲੋਕ, ਕਿਸਾਨ ਉਹਨਾਂ ਨੂੰ ਸਵਾਲ ਕਰਦੇ। ਇਹੀ ਸਵਾਲ ਮੇਰਾ ਉਹਨਾਂ ਜਥੇਬੰਦੀਆਂ ਨੂੰ ਵੀ, SKM ਵਾਲਿਆਂ ਨੂੰ ਵੀ, ਕਿ ਭਾਈ ਇਹ ਡੱਲੇਵਾਲ ਤੇ ਪੰਨੂ ਪੰਧੇਰ ਦੇ ਮੁੰਡੇ ਦਾ ਵਿਆਹ ਨਹੀਂ ਸੀ, ਤੁਹਾਨੂੰ ਨਿੱਜੀ ਸੱਦਾ ਕਾਰਡ ਭੇਜਦਾ ਅਗਲਾ। ਤੁਸੀਂ ਕਹਿੰਦੇ ਹੋ ਕਿ ਅਸੀਂ ਕਿਸਾਨੀ ਮਸਲਿਆਂ ਲਈ ਖੜੇ ਹਾਂ, ਤਾਂ ਤੁਸੀਂ ਕਹਿੰਦੇ ਕਿ ਅਸੀਂ ਪੰਨੂ ਪੰਧੇਰ ਲਈ ਨਹੀਂ ਆ ਰਹੇ, ਅਸੀਂ ਡੱਲੇਵਾਲ ਲਈ ਨਹੀਂ ਆ ਰਹੇ, ਅਸੀਂ ਇਹਨਾਂ ਜਥੇਬੰਦੀਆਂ ਲਈ ਨਹੀਂ ਆ ਰਹੇ, ਅਸੀਂ ਪੰਜਾਬ ਦੀ ਕਿਸਾਨੀ ਲਈ, ਦੇਸ਼ ਦੀ ਕਿਸਾਨੀ ਲਈ ਆ ਰਹੇ ਹਾਂ, ਅਸੀਂ ਆਵਾਂਗੇ। ਤੇ ਕਿਉਂ ਨਹੀਂ ਆਏ? ਦਿੱਲੀ ਬੈਠਕ ਕਰਨੀ ਸੀ, ਤੈਅ ਹੋ ਗਿਆ ਸੀ ਕਿ ਦਿੱਲੀ ਕਰਾਂਗੇ, ਫਿਰ ਕਹਿੰਦੇ ਅੰਦਰ ਚਰਚਾ ਚੱਲੀ ਕਿ ਦਿੱਲੀ ਪਹੁੰਚ ਤਾਂ ਜਾਵਾਂਗੇ, ਜੇ ਪਹੁੰਚ ਗਏ ਪਤਾ ਨਹੀਂ ਪਹਿਲਾਂ ਤਾਂ ਪਹੁੰਚਣ ਨਹੀਂ ਦੇਣਗੇ, ਜੇ ਪਹੁੰਚ ਗਏ ਪਤਾ ਨਹੀਂ ਮੁੜਨ ਨਹੀਂ ਦੇਣਗੇ, ਇਸ ਲਈ ਕਹਿੰਦੇ ਬੈਠਕ ਚੰਡੀਗੜ੍ਹ ਕਰ ਲਓ। ਅੱਜ ਬੈਠਕ ਚੰਡੀਗੜ੍ਹ ਹੈ, ਉੱਥੋਂ ਤਾਂ ਅੱਜ ਕੋਈ ਫੈਸਲਾ ਲੈ ਲੈਣ, ਪਰ ਸਵਾਲ ਉਹਨਾਂ ਨੂੰ ਵੀ ਹੈ। ਸੋ ਇਸ ਲਈ ਇਹ ਪਹਿਲੂ ਅੱਜ ਜ਼ਿਆਦਾ ਵਿਚਾਰਨ ਚ ਹੈ ਕਿ ਇਹ ਲੜਾਈ MSP ਦੀ ਹੈ, ਇਹ ਲੜਾਈ ਕਿਸਾਨੀ ਕਰਜ਼ੇ ਮਾਫੀ ਦੀ ਹੈ, ਜਾਂ ਕਿਸੇ ਧਿਰ ਨੂੰ ਰਾਜਨੀਤਿਕ ਲਾਹਾ ਪਹੁੰਚਾਉਣ ਦੀ ਹੈ। ਕੋਈ ਤਾਂ ਰਾਜਨੀਤਿਕ ਲਾਹਾ ਖੱਟਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ, ਚਾਹੇ ਉਹ ਪੰਜਾਬ ਵਾਲੀ ਧਿਰ ਹੋਵੇ ਤੇ ਚਾਹੇ ਉਹ ਕੇਂਦਰ ਵਾਲੀ ਧਿਰ ਹੋਵੇ। ਇਹਦੇ ਉੱਤੇ ਵੀ ਗੌਰ ਰੱਖਣ ਦੀ ਲੋੜ ਹੈ। ਇਸ ਲਈ ਸ਼ੁਭ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ, ਇਸ ਨੂੰ ਸੋਚਣ ਦੀ ਲੋੜ ਹੈ।
ਬਿਲਕੁਲ ਜੀ, ਜੇਕਰ ਆਪਾਂ ਦੇਖੋ ਜਿਹੜੇ ਆਗੂ ਨੇ, ਜਿਹੜੇ ਐਮਐਲਏਜ਼ ਨੇ, ਐਮਪੀਜ਼ ਨੇ, ਜੇਕਰ ਆਪਾਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ ਤੇ ਜਿਹੜੇ ਸਾਡੇ ਅਗਵਾਈ ਕਰਤਾ ਨੇ, ਉਹਨਾਂ ਨੂੰ ਕਿਉਂ ਨਹੀਂ? ਉਹਨਾਂ ਦੀ ਅਗਵਾਈ ਬਿਲਕੁਲ ਦੇ ਵਿੱਚ ਜਿਹੜੀਆਂ ਕਮੀਆਂ ਨੇ, ਉਹਨਾਂ ਦੀ ਰਣਨੀਤਿਕ ਪਹੁੰਚ ਦੇ ਵਿੱਚ, ਉਹਨਾਂ ਕਮੀਆਂ ਨੂੰ ਤਾਂ ਦੂਰ ਕਰਨਾ ਪਊਗਾ ਨਾ। ਤੁਸੀਂ ਕਿੰਨਾ ਕੁ ਚਿਰ ਇਸ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਜ਼ੁਲਮ ਕਰਵਾਓਗੇ, ਟਾਰਚਰ ਕਰਵਾਓਗੇ? ਅਕਸਰ ਤੁਸੀਂ ਹੀ ਤਾਂ ਕਾਲ ਦਿੱਤੀ ਸੀ ਨਾ ਕਿ ਦਿੱਲੀ ਕੂਚ ਕਰਨਾ ਹੈ, ਫੇਰ ਹੀ ਉਹ ਮੁੰਡੇ ਅੱਗੇ ਬਿਲਕੁਲ ਵਧੇ, ਫੇਰ ਹੀ ਇਹ ਸਾਰਾ ਕੁਝ ਬਿਲਕੁਲ ਵਾਪਰਿਆ ਜੀ। ਦਿੱਲੀ ਕੂਚ ਹੁਣ 2 ਦਿਨਾਂ ਦੇ ਲਈ ਟਾਲ ਦਿੱਤਾ ਗਿਆ ਸ਼ਰਮਾ। ਪ੍ਰਵੀਨ ਜੀ, ਜਦੋਂ ਦਿੱਲੀ ਕੂਚ ਦਾ ਫੈਸਲਾ ਹੁੰਦਾ ਹੈ ਔਰ ਉਹ ਤਣਾਅ ਦੀ ਸਥਿਤੀ ਬਣਦੀ ਹੈ, ਗੋਲੇ ਭਰਾਏ ਜਾਂਦੇ ਨੇ, ਅਥਰੂ ਗੈਸ ਦੀਆਂ ਗੋਲੀਆਂ, ਤੇ ਫਿਰ ਉਧਰੋਂ ਪੰਜਾਬ ਦੀ ਹੱਦ ਚ ਆ ਕੇ ਗੱਡੀਆਂ ਭੰਨੀਆਂ ਜਾਂਦੀਆਂ, ਕਿਸਾਨ ਧੂਏ ਜਾਂਦੇ ਨੇ, ਚੱਕ ਕੇ ਲਿਜਾਏ ਜਾਂਦੇ ਨੇ, ਇਧਰੋਂ ਪਰਾਲੀ ਨੂੰ ਅੱਗ ਲਾ ਕੇ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ, ਖੇਤਾਂ ਚੋਂ ਨੰਗੇ ਪੈਰੀ ਜਾ ਰਹੇ ਕਿਸਾਨਾਂ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਹੈ, ਉਹਨਾਂ ਦੇ ਮਗਰ ਭੱਜ ਕੇ ਹਰਿਆਣਾ ਦੀਆਂ ਫੋਰਸਾਂ, ਉਹ BSF CRPF ਦੀਆਂ ਟੁਕੜੀਆਂ ਕੇ ਕੁੱਟਦੀਆਂ ਨੇ। ਕਿਸਾਨ ਤਾਂ ਇਹ ਵੀ ਸ਼ੰਕੇ ਸ਼ੋਭੇ ਪੈਦਾ ਕਰ ਰਹੇ ਨੇ ਕਿ ਇਹ ਵੀ ਚੈੱਕ ਕਰ ਲਓ ਕਿ ਇਸ ਵਰਦੀ ਦੀ ਆੜ ਦੇ ਵਿੱਚ ਸੱਚਮੁੱਚ ਫੋਰਸ ਹੈ ਕਿ ਕੋਈ ਹੋਰ ਹੈ। ਹਾਂਜੀ ਹਾਂਜੀ, ਬਿਲਕੁਲ, ਇਹ ਵੀ ਸਵਾਲ ਖੜੇ ਹੋ ਰਹੇ ਨੇ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਸਾਡੇ ਲੀਡਰ ਕਹਿੰਦੇ ਜੀ ਕਿ ਅਸੀਂ ਜਾਇਜ਼ਾ ਲੈਣ ਗਏ ਸੀ ਤੇ ਸਾਨੂੰ ਧੂਆਂ ਚੜ ਗਿਆ। ਮੈਂ ਪ੍ਰਵੀਨ ਜੀ ਇਹਨਾਂ ਬਾਰਡਰਾਂ ਦੇ ਉੱਤੇ ਦੇਖ ਕੇ ਆਇਆ ਕਿ ਜਿਹੜੇ ਨੌਜਵਾਨ ਦੇ ਕੋਈ ਗੋਲੀ ਲੱਗਦੀ ਆ, ਪਲਾਸਟਿਕ ਦੀ ਗੋਲੀ ਲੱਗਦੀ ਆ, ਕੋਈ ਅਥਰੂ ਗੈਸ ਦਾ ਗੋਲਾ ਲੱਗਦਾ, ਕਿਤੇ ਫਟ ਗਿਆ, ਕੋਈ ਜ਼ਖਮ ਹੁੰਦਾ, ਉਹ ਪੱਟੀ ਕਰਾ ਕੇ, ਫੰਬਾ ਲਵਾ ਕੇ, ਦਵਾਈ ਲਵਾ ਕੇ ਫਿਰ ਬਾਰਡਰ ਕੰਨੀ ਨੂੰ ਭੱਜਦਾ ਕਿ ਨਹੀਂ ਲੜਾਈ ਕਿਸਾਨੀ ਦੀ ਹੈ। ਤੇ ਇੱਧਰ ਸਾਡੇ ਲੀਡਰਾਂ ਨੂੰ ਧੂਆਂ ਚੜ ਗਿਆ, ਕਹਿੰਦੇ ਜੀ ਬਾਹਰ ਲੈ ਜਾਓ ਜੀ। ਸੋ ਇਹ ਸਥਿਤੀ ਕੱਲ ਬਣੀ, ਕਹਿੰਦੇ ਖਾਸਾ ਤਣਾਅ ਵਾਲਾ ਮਾਹੌਲ ਸੀ। ਉਸ ਮਾਹੌਲ ਦੇ ਵਿੱਚ ਜਦੋਂ ਗੱਲਬਾਤ ਦਾ ਰਾਹ ਖੁੱਲਣ ਦੀ ਕੋਸ਼ਿਸ਼ ਹੋਈ, ਅਰਜੁਨ ਮੁੰਡੇ ਦਾ ਮੈਸੇਜ ਆਇਆ ਕਿ ਹਾਂ ਅਸੀਂ ਗੱਲਬਾਤ ਲਈ ਤਿਆਰ ਹਾਂ, ਪ੍ਰਸ਼ਾਸਨਿਕ ਧਿਰਾਂ ਰਾਬਤਾ ਕਰ ਰਹੀਆਂ ਸੀ ਜਥੇਬੰਦੀਆਂ ਨਾਲ, ਤੇ ਜਥੇਬੰਦੀਆਂ ਮੁੜ ਕੇ ਗੱਲਬਾਤ ਦੇ ਰਾਹ ਪੈਣ ਲਈ ਤਿਆਰ ਸੀ। ਅਚਾਨਕ ਖਨੌਰੀ ਬਾਰਡਰ ਤੋਂ ਜਦੋਂ ਖਬਰ ਆਈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ, ਉਸ ਤੋਂ ਬਾਅਦ ਫੈਸਲਾ ਬਦਲਿਆ ਕਿ ਅਜੇ ਕੋਈ ਗੱਲਬਾਤ ਨਹੀਂ। ਪਰ ਸਥਿਤੀ ਨੂੰ ਦੇਖਦਿਆਂ ਹੋਇਆਂ ਜਥੇਬੰਦੀਆਂ ਨੇ ਇਹ ਤੈਅ ਕੀਤਾ ਕਿ ਅਸੀਂ 2 ਦਿਨ ਦੇ ਲਈ ਅਜੇ ਦਿੱਲੀ ਕੂਚ ਟਾਲਾਂਗੇ, ਅਗਲੀ ਰਣਨੀਤੀ ਬਣਾਵਾਂਗੇ, ਉਸ ਤੋਂ ਬਾਅਦ ਫੈਸਲਾ ਲਵਾਂਗੇ। ਸੋ ਹੁਣ ਅਗਲੀ ਰਣਨੀਤੀ 2 ਦਿਨਾਂ ਦੇ ਵਿੱਚ ਕਿਹੜੀ ਘੜਦੇ ਨੇ, ਕੀ ਘੜਦੇ ਨੇ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਇਹ ਸਭ ਦੇ ਦਰਮਿਆਨ ਮਾਮਲਾ ਹਾਈਕੋਰਟ ਫੇਰ ਪਹੁੰਚਦਾ, ਇੱਕ ਤਰਫ ਫੇਰ ਹਾਈਕੋਰਟ ਜਾਂਦੀ ਆ ਤੇ ਹਾਈਕੋਰਟ ਕਹਿੰਦੀ ਕਿ ਤੁਸੀਂ ਰਾਜਨੀਤਿਕ ਤੌਰ ਤੇ ਸਾਨੂੰ ਵਰਤਣ ਨਾ ਆਓ। ਕੇਂਦਰ 'ਚ ਵੀ ਸਰਕਾਰ ਆ, ਹਰਿਆਣੇ 'ਚ ਵੀ ਸਰਕਾਰ ਆ, ਪੰਜਾਬ 'ਚ ਵੀ ਸਰਕਾਰ ਆ, ਇਹ ਕੀ ਕਰਦੀਆਂ ਨੇ? ਸੋ ਇਸ ਲਈ ਸਾਨੂੰ ਮੋਹਰਾ ਨਾ ਬਣਾਓ। ਉਹਨਾਂ ਨੇ ਚੰਗੀ ਝਾੜ ਪਾਈ, ਜੇਕਰ ਲੋੜ ਹੋਊਗੀ ਕਹਿੰਦੇ ਤੁਰੰਤ ਸੁਣਵਾਈ ਕਰਾਂਗੇ। ਤੇ ਮੈਨੂੰ ਪਤਾ ਲੱਗ ਰਿਹਾ ਕਿ ਕੁਝ ਦਿਨਾਂ ਸੁਪਰੀਮ ਕੋਰਟ ਜਾਣ ਬਾਰੇ ਵੀ ਸੋਚ ਰਹੀਆਂ ਨੇ ਇਸ ਪਹਿਲੂ ਤੇ ਜੀ। ਸੋ ਪਰ ਜਿਹੋ ਜਿਹੇ ਹਾਲਾਤ ਕੱਲ ਬਣੇ, ਉਸ ਹਾਲਾਤ ਦੇ ਵਿੱਚ ਕਈਆਂ ਨੂੰ ਦਿੱਕਤ ਆਈ ਹੈ। ਵੈਸੇ ਤਾਂ 2 ਮੌਤਾਂ ਕਿਸਾਨਾਂ ਵਾਲੇ ਪਾਸਿਓਂ ਤੇ 2 ਮੌਤਾਂ ਪੁਲਿਸ ਵਾਲੇ ਪਾਸਿਓਂ ਇਸ ਧੂਏ ਕਾਰਨ ਜਾਂ ਹਾਲਾਤ ਵਿਗੜਨ ਕਾਰਨ ਪਹਿਲਾਂ ਹੋ ਚੁੱਕੀਆਂ ਸੀ, ਪਰ ਆਹ ਇੱਕ ਮੌਤ ਜਿਹੜੀ ਫੋਰਸ ਦੇ ਨਿਸ਼ਾਨਾ ਬਣਨ ਕਾਰਨ ਇੱਕ ਨੌਜਵਾਨ ਦੀ ਗਈ ਹੈ ਔਰ ਸਿਰ 'ਚ ਜ਼ਖਮ ਸ਼ਰੇਆਮ ਦਿਖਦਾ। ਤੇ ਉਸ ਤੋਂ ਬਾਅਦ ਧੂਆਂ ਚੜ੍ਹਨ ਨਾਲ ਕਹਿੰਦੇ ਜੀ ਲੀਡਰਾਂ ਦੀ ਹਾਲਤ ਵਿਗੜੀ, ਉਹਨਾਂ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਹੋਣਾ ਪਿਆ। ਤੇ ਇਸ ਲਈ ਫਿਰ ਕਹਿੰਦੇ ਚਿੱਟੇ ਝੰਡੇ ਦੋਵੇਂ ਪਾਸਿਓਂ ਲਹਿਰਾਏ ਗਏ ਨੇ ਤੇ 2 ਦਿਨ ਲਈ ਸ਼ਾਂਤੀ ਹੈ। ਤੇ ਪਰ ਜਿਸ ਕਦਰ ਪੁਲਿਸ ਫੋਰਸ ਦੀ ਕਾਰਵਾਈ ਸੀ, ਉਸ ਦੇ ਉੱਤੇ ਕੀ ਪੰਜਾਬ ਸਰਕਾਰ ਕੋਈ ਐਕਸ਼ਨ ਲਏਗੀ ਕਿ ਸਾਡੀ ਹੱਦ 'ਚ ਆ ਕੇ, ਸਾਡੀ ਸਰਹੱਦ 'ਚ ਆ ਕੇ, ਸਾਡੇ ਖਿੱਤੇ 'ਚ ਆ ਕੇ, ਆਪਣੇ ਇਲਾਕੇ 'ਚ ਬੈਠੇ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਹਮਲਾ ਹੋਇਆ, ਕੀ ਚਾਹੇ ਉਹ ਸ਼ੁਭ ਦੀ ਮੌਤ ਵਾਲੇ ਮਾਮਲੇ 'ਚ ਪੋਸਟਮਾਰਟਮ ਤੋਂ ਬਾਅਦ ਕੋਈ FIR ਦਰਜ ਕਰਨਗੇ ਕਿਸੇ ਤੇ, ਜਾਂ ਇਸ ਘਟਨਾਕ੍ਰਮ ਦੇ ਹਵਾਲੇ ਨਾਲ ਗੱਡੀਆਂ ਭੰਨਣ ਵਾਲੀਆਂ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਉਸ ਹਵਾਲੇ ਨਾਲ ਕੋਈ ਕਾਰਵਾਈ ਕਰੇਗੀ ਪੰਜਾਬ ਸਰਕਾਰ? ਸੋ ਇਸ ਲਈ ਪੰਜਾਬ ਸਰਕਾਰ ਦੇ ਉੱਤੇ ਬੇਸ਼ੱਕ ਐਂਬੂਲੈਂਸ ਕਢਾਤੀ, ਮੈਡੀਕਲ ਦੀਆਂ ਸਹੂਲਤਾਂ ਦੇਤੀਆਂ, ਸਾਰਾ ਕੁਝ ਕਰਤਾ, ਠੀਕ ਹੈ, ਪਰ ਸਵਾਲ ਇਹ ਹੈ ਕਿ ਜੇਕਰ ਸਰਕਾਰ ਇਹ ਕਹਿੰਦੀ ਹੈ ਕਿ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਹੋ ਰਿਹਾ, ਦੇਸ਼ ਦੇ ਕਿਸਾਨਾਂ ਨਾਲ ਧੱਕਾ ਹੋ ਰਿਹਾ, ਤਾਂ ਸਰਕਾਰ ਉਹਨਾਂ ਖੜੀ ਨਜ਼ਰ ਨਹੀਂ ਆ ਰਹੀ, ਇਹ ਵੀ ਸਵਾਲ ਹੈ ਜੀ। ਤੇ ਗੱਲ ਕਰਕੇ ਪੰਜਾਬ ਦੇ ਵਿੱਚ ਕਹਿੰਦੇ 20 ਭਾਜਪਾਈ ਆਗੂਆਂ ਦੇ ਘਰਾਂ ਮੂਹਰੇ ਧਰਨੇ ਆ ਜੀ, ਹੁਣ ਸ਼ੁਰੂ ਹੋ ਚੁੱਕੇ ਆ, ਤੇ SKM ਦੀ ਬੈਠਕ ਵੀ ਅੱਜ ਹੋਣੀ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਸੰਯੁਕਤ ਕਿਸਾਨ ਮੋਰਚਾ ਆਪਣੇ ਆਪ ਨੂੰ ਇਸ ਤੋਂ ਬਾਹਰ ਰੱਖ ਰਿਹਾ ਕਿਉਂਕਿ ਪੰਨੂ ਪੰਦੇਰ ਤੇ ਡੱਲੇ ਵਾਲੀ ਧਿਰ ਕਹਿ ਰਹੇ ਨੇ ਕਿ ਅਸੀਂ SKM ਗੈਰ ਰਾਜਨੀਤਿਕ ਹੈ ਤੇ ਉਹ SKM ਰਾਜਨੀਤਿਕ ਹੈ। ਸੋ ਇਸ ਲਈ ਕਹਿੰਦੇ ਕਿ ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਤੇ ਉਹ ਧਿਰਾਂ ਪਰ ਕਿਸਾਨੀ ਦੀ ਅਗਵਾਈ ਕਰਦੀਆਂ ਨੇ, ਉਹ ਵੀ ਆਪਣੇ ਆਪ ਨੂੰ ਕਿਸਾਨੀ ਜਥੇਬੰਦੀਆਂ ਦੇ ਹਵਾਲੇ ਨਾਲ ਵਿਚਰਦੀਆਂ ਨੇ। ਇਸ ਨੂੰ ਲੱਗਦਾ ਕਿ ਜੇਕਰ ਇਸ ਮੌਕੇ ਕਿਤੇ ਨਜ਼ਰ ਨਾ ਆਏ ਤਾਂ ਲੋਕਾਂ ਨੇ ਸਾਡੀ ਜਵਾਬ ਤਲਬੀ ਕਰਨੀ ਹੈ। ਇਸ ਲਈ ਉਹਨਾਂ ਨੇ ਪਿਛਲੇ ਦਿਨੀ ਜਦੋਂ ਬੰਦ ਸੀਗਾ, ਉਸ ਬੰਦ ਨੂੰ ਹੰਗਾਰਾ ਮਿਲਿਆ ਪੂਰੇ ਦੇਸ਼ ਦੇ ਵਿੱਚ। ਫਿਰ ਉਸ ਤੋਂ ਬਾਅਦ ਹਰਿਆਣਾ 'ਚ ਕੁਝ ਮਹਾਪੰਚਾਇਤਾਂ ਦੀ ਖਬਰ ਆਈ, UP 'ਚ ਮਹਾਪੰਚਾਇਤਾਂ ਦੀ ਖਬਰ ਆਈ, ਫਿਰ ਚੰਡੂਨੀ ਵੱਲੋਂ ਕੁਝ ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤੇ ਗਏ, ਉਗਰਾਹਾਂ ਵੱਲੋਂ ਰੇਲਾਂ ਰੋਕੀਆਂ ਗਈਆਂ, ਬਾਕੀ ਜਥੇਬੰਦੀਆਂ ਪੰਜਾਬ ਦੀਆਂ ਵੱਲੋਂ ਟੋਲ ਰੋਕੇ ਗਏ। ਤੇ ਉਸ ਤੋਂ ਬਾਅਦ ਫਿਰ ਤੈਅ ਕੀਤਾ ਕਿ ਆਪਾਂ ਅਗਲੇ 3-4 ਦਿਨਾਂ ਦੇ ਲਈ, ਹੁਣ ਕੱਲ ਦੇ ਦਿਨ ਤੱਕ ਲਈ ਟੋਲ ਫ੍ਰੀ ਕਰਾਏ ਹੋਏ ਨੇ ਪੰਜਾਬ ਦੇ ਵਿੱਚ, ਕਿ ਟੋਲ ਫ੍ਰੀ ਰਹਿਣਗੇ। ਇਸੇ ਤਰ੍ਹਾਂ 37 ਦੇ ਕਰੀਬ ਟੋਲ ਮਿਲੇ ਨੇ ਤੇ 20 ਤੋਂ ਵੱਧ ਭਾਜਪਾਈ ਲੀਡਰਾਂ ਦੀ ਸੋਮ ਪ੍ਰਕਾਸ਼ ਵੀ ਆਉਂਦੇ ਨੇ, ਜਿਹਦੇ ਵਿੱਚ ਜਾਖੜ ਦਾ ਘਰ ਵੀ ਆਉਂਦਾ ਹੈ, ਜਿਸ ਕੈਪਟਨ ਇੰਦਰ ਦਾ ਵੀ ਆਉਂਦਾ ਹੈ, ਕੇਵਲ ਢਿੱਲੋਂ ਦਾ ਵੀ ਆਉਂਦਾ ਹੈ ਨਾ, ਤੇ ਇਸੇ ਤਰ੍ਹਾਂ ਅਮਰਿੰਦਰ ਕਾਲੀਏ ਦਾ ਵੀ ਆਉਂਦਾ ਹੈ, ਹੋਰ ਲੀਡਰਾਂ ਦੇ ਵੀ ਆਉਂਦੇ ਨੇ। ਉਹਨਾਂ ਦੇ ਘਰਾਂ ਮੂਹਰੇ ਵੀ ਪ੍ਰਦਰਸ਼ਨ ਜਾਰੀ ਹੈ।
ਠੀਕ 20 ਹੈ ਤੋਂ ਜੀ। ਵੱਧ ਭਾਜਪਾਈ ਵੱਡੇ ਚਿਹਰੇ ਅਜਿਹੇ ਨੇ ਜਿਨ੍ਹਾਂ ਦੇ ਘਰ ਮੂਹਰੇ ਪ੍ਰਦਰਸ਼ਨ ਚੱਲ ਰਿਹਾ। ਤੇ ਪਰ ਇਸੇ ਦੌਰਾਨ ਐਸਕੇਐਮ ਨੇ ਤੈਅ ਕੀਤਾ ਕਿ ਆਪਾਂ ਅਗਲਾ ਏਜੰਡਾ ਹੁਣ ਕੀ ਹੋਣਾ ਚਾਹੀਦਾ, ਅੱਗੇ ਕਿਵੇਂ ਵਧਣਾ ਹੈ, ਕਿਉਂਕਿ ਜਿਹੇ ਜਿਹੇ ਬਾਰਡਰਾਂ ਤੇ ਇਹ ਸਥਿਤੀ ਬਣੀ ਹੈ ਜਾਂ ਜਿਹੋ ਜਿਹੀ ਕੇਂਦਰ ਦੀ ਹਮਲਾਵਰ ਸਥਿਤੀ ਹੈ ਜਾਂ ਜਿਹੋ ਜਿਹਾ ਕੇਂਦਰ ਦਾ ਵਤੀਰਾ ਹੈ, ਫੋਰਸਾਂ ਦਾ ਜਿਹੋ ਜਿਹਾ ਵਤੀਰਾ ਹੈ, ਉਹਨੂੰ ਦੇਖਦੇ ਹੋਏ ਨਾ ਜਥੇਬੰਦੀਆਂ ਨੂੰ ਕੋਈ ਸਪਸ਼ਟ ਸਟੈਂਡ ਲੈਣਾ ਪੈਣਾ। ਤੇ ਉਹ ਸਟੈਂਡ ਦੇ ਲਈ ਅੱਜ ਇਹ ਕਿਹੜੀ ਰਣਨੀਤੀ ਇਖਤਿਆਰ ਕਰਨਗੇ ਉਹ ਦੇਖਣ ਦੀ ਗੱਲ ਹੋਊਗੀ। ਪਹਿਲਾਂ ਜ਼ੂਮ ਮੀਟਿੰਗ ਹੋਈ ਸੀ ਇਹਨਾਂ ਦੀ ਪਿਛਲੇ ਦਿਨੀ, ਉਸ ਜ਼ੂਮ ਮੀਟਿੰਗ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਆਪਾਂ ਬਾਹਰ ਰਵਾਂਗੇ ਪਰ ਆਪਾਂ ਟੋਲ ਤੇ ਭਾਜਪਾਈਆਂ ਦੇ ਘਰ ਘੇਰਾਂਗੇ। ਤੇ ਉਸ ਤੋਂ ਬਾਅਦ ਹੁਣ ਜੋ ਕੱਲ ਘਟਨਾਕ੍ਰਮ ਵਾਪਰਿਆ ਸ਼ੰਭੂ ਰਖਨੌਰੀ ਬਾਰਡਰ ਤੇ, ਉਸ ਹਾਲਾਤ ਨੂੰ ਦੇਖਦਿਆਂ ਹੋਏ ਇਹਨਾਂ ਨੇ ਆਪਣੀ ਮੀਟਿੰਗ ਪਹਿਲਾਂ ਦਿੱਲੀ ਰੱਖਣ ਬਾਰੇ ਸੋਚਿਆ ਸੀ, ਪਰ ਹੋ ਸਕਦਾ ਦਿੱਲੀ ਤੋਂ ਇਸ ਲਈ ਪਾਸਾ ਵੱਟਿਆ ਹੋਵੇ ਕਿ ਦਿੱਲੀ 'ਚ ਪੁਲਿਸ ਖਿੱਚ ਧੂ ਵੀ ਕਰ ਸਕਦੀ ਹੈ, ਜਾਣ ਤੋਂ ਰੋਕ ਵੀ ਸਕਦੀ ਹੈ, ਸੋ ਇਸ ਲਈ ਮਾਮਲਾ ਹੋਰ ਪਾਸੇ ਉਲਝਿਆ। ਪਹਿਲਾਂ ਆਪਾਂ ਆਪਣੀ ਰਣਨੀਤੀ ਘੜੀਏ, ਉਹਦੇ ਲਈ ਚੰਡੀਗੜ੍ਹ ਚੁਣਿਆ। ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਅੱਜ ਬੈਠਕ ਹੋਏਗੀ ਇਹਨਾਂ ਦੀ। ਉਸ ਬੈਠਕ 'ਚ ਅਗਲਾ ਫੈਸਲਾ ਕੀ ਲੈ ਕੇ ਬਾਹਰ ਨਿਕਲਦੇ ਨੇ, ਕੀ ਇਹ ਪਹਿਲ ਕਦਮੀ ਕਰਨਗੇ ਏਕੇ ਦੀ, ਕੀ ਇਹ ਜਾਣ ਦਾ ਫੈਸਲਾ ਕਰਨਗੇ ਉਹਨਾਂ ਦੇ ਨਾਲ, ਜਾਂ ਇਹ ਵੱਖਰਾ ਹੀ ਰਾਹ ਰੱਖਣਗੇ ਜੀ, ਇਹਦੇ ਪਰ ਵੀ ਨਜ਼ਰ ਰਹੇਗੀ। ਕਿਉਂਕਿ ਤਾਕਤ ਬਹੁਤ ਵੱਡੀ ਚੀਜ਼ ਹੁੰਦੀ ਹੈ, ਏਕੇ ਦਾ ਅਸੀਂ ਨਜ਼ਾਰਾ ਦੇਖਿਆ 3 ਦਿਨਾਂ ਦੇ ਮਾਮਲੇ ਦੇ ਵਿੱਚ। ਸੋ ਇਸ ਲਈ ਜਥੇਬੰਦੀਆਂ ਨੂੰ ਇਸ ਗੱਲ ਦੀ ਪਹਿਲ ਕਦਮੀ ਕਰਕੇ ਹੋਏ, ਚਾਹੇ ਸਾਂਝੇ ਤੌਰ ਤੇ ਅਗਲਾ ਕੋਈ ਪ੍ਰੋਗਰਾਮ ਲੀਕਣ, ਪਰ ਮੈਨੂੰ ਲੱਗਦਾ ਸਾਂਝੇ ਤੌਰ ਤੇ ਤੁਰਨ ਦੀ ਲੋੜ ਹੈ। ਜੇ ਸਮਝਦਾਰੀ ਹੋਊਗੀ ਤਾਂ ਜੋ ਉਹੋ ਜਿਹਾ ਫੈਸਲਾ ਸਾਹਮਣੇ ਆਊਗਾ। ਆਪਾਂ ਸੁਣਦੇ ਤਾਂ ਰਹੇ ਸ਼ਰਮਾ ਜੀ, ਉਹ ਨਿੱਕੇ ਹੁੰਦੇ ਕਹਾਣੀ ਕਿ ਉਹ ਇੱਕ ਬਾਪੂ ਹੁੰਦਾ, ਉਹਦੇ 4 ਪੁੱਤ ਹੁੰਦੇ ਆ ਤੇ ਉਹ ਕਹਿੰਦਾ ਵੀ ਲਿਆਓ ਇੱਕ ਡੱਕਾ, ਹਾਂਜੀ ਡੱਕਾ ਲਿਆਓ, ਤੇ ਜਾਂ ਲਾਠੀ ਕਹਿ ਲਓ, ਡਾਂਗ ਕਹਿ ਲਓ। ਉਹ ਕਹਿੰਦਾ ਕੱਲੀ ਕੱਲੀ ਨੂੰ ਤੋੜੋ ਟੁੱਟ ਜਾਂਦੀ ਹੈ, ਤੇ ਜਦੋਂ ਕਹਿੰਦਾ ਇਕੱਠਿਆਂ ਨੂੰ ਬੰਨ ਕੇ ਤੋੜੋ ਹੁਣ ਤੋੜੋ ਨਹੀਂ ਟੁੱਟਦੀ। ਸੋ ਇਹ ਇਸ ਚੀਜ਼ ਨੇ ਤਾਂ ਸਾਬਤ ਕੀਤਾ, ਜਿਵੇਂ ਤੁਸੀਂ ਦੱਸਿਆ ਪਿਛਲੇ ਵਾਰੀ ਸਾਬਤ ਹੋਇਆ ਇੱਕ ਤਾਂ ਬਿਲਕੁਲ 100 ਸਾਲ ਦੇ ਬਜ਼ੁਰਗ ਨੇ ਕਹਿੰਦੇ ਔਲਾਦ ਘਰੋਂ ਕੱਢਤੀ ਜੀ। ਪ੍ਰਵੀਨ ਜੀ, ਅਕਸਰ ਆਪਾਂ ਇਹ ਕਹਾਣੀਆਂ ਕਿੱਥੇ ਸੁਣਦੇ ਆਉਂਦੇ ਆ ਕਿ ਬਜ਼ੁਰਗਾਂ ਨਾਲ ਬੱਚੇ ਧੱਕਾ ਕਰਦੇ ਨੇ ਤੇ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਆਪਣੇ ਨਾਂ ਕਰਕੇ ਘਰੋਂ ਤੋੜ ਦਿੰਦੇ ਨੇ, ਬਾਹਰ ਕਰ ਦਿੰਦੇ ਨੇ, ਬਿਰਧ ਆਸ਼ਰਮ ਛੱਡ ਦਿੰਦੇ ਨੇ, ਹੈ ਨਾ, ਜਾਂ ਉਹਨਾਂ ਦੀ ਸਹੀ ਸੰਭਾਲ ਨਹੀਂ ਕਰਦੇ। ਸੋ ਇਹ ਮਾਮਲਾ ਵੀ ਕੁਝ ਅਜਿਹਾ ਹੀ ਆ, ਪਰ ਇਸ ਵਾਰ ਬਾਬਾ ਸਟੈਂਡ ਲੈ ਗਿਆ। ਠੀਕ ਹੈ ਜੀ। ਨਵਾਂ ਸ਼ਹਿਰ ਨਾਲ ਸੰਬੰਧਿਤ ਮਾਮਲਾ ਹੈ ਤੇ ਨਵਾਂ ਸ਼ਹਿਰ ਦਾ ਇੱਕ ਬਜ਼ੁਰਗ ਹੈ, 100 ਸਾਲ ਦੇ ਕਰੀਬ ਉਹਦੀ ਉਮਰ ਹੈ, ਤੇ ਉਹ ਕਹਿੰਦਾ ਜੀ ਕਿ ਮੇਰੀ ਜ਼ਮੀਨ ਜਾਇਦਾਦ ਦੇ ਉੱਤੇ ਮੇਰੇ ਨਿਆਣਿਆਂ ਦਾ ਕਬਜ਼ਾ ਵੀ ਹੈ, ਠੀਕ ਹੈ, ਘਰ ਦੇ ਉੱਤੇ ਵੀ ਕਬਜ਼ਾ ਵੀ ਹੈ, ਪਰ ਉਹਦੇ ਬਾਵਜੂਦ ਨਾ ਰੋਟੀ ਟੁੱਕ, ਨਾ ਸਿਹਤ ਸੰਭਾਲ, ਨਾ ਕੋਈ ਦਵਾ ਦਾਰੂ, ਕੋਈ ਕੰਮ ਨਹੀਂ ਕਰਦਾ। ਤੇ ਇਸ ਗੱਲੋਂ ਅੱਕੇ ਹੋਏ ਬਾਬੇ ਨੇ ਬਕਾਇਦਾ ਤੌਰ ਤੇ ਜਾ ਕੇ ਇੱਕ ਮਤਲਬ ਪਟੀਸ਼ਨ ਪਾਤੀ, ਜਾਂ ਆਪਾਂ ਇਹ ਕਹਿ ਲਈਏ ਕਿ ਐਪਲੀਕੇਸ਼ਨ ਦਾਖਲ ਕਰਤੀ 2007 ਵਾਲਾ ਜਿਹੜਾ ਐਕਟ ਹੈ। ਠੀਕ ਹੈ ਜੀ। ਸੋ ਉਸ ਐਕਟ ਦੇ ਤਹਿਤ ਉਹਨੇ ਜਦੋਂ ਐਪਲੀਕੇਸ਼ਨ ਦਾਖਲ ਕੀਤੀ, 2007 ਦਾ ਜਿਹੜਾ ਐਕਟ ਬਣਿਆ ਹੋਇਆ ਕਿ ਹਾਂ ਜੀ ਇਹ ਹੈਗਾ ਜੀ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਕਟ 2007। ਠੀਕ ਹੈ ਜੀ। ਇਹਦੇ ਤਹਿਤ ਉਹਨੇ 2017 ਚ ਐਪਲੀਕੇਸ਼ਨ ਦਾਖਲ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਕੋਲ, ਡੀਸੀ ਕੋਲ, ਕਿ ਜੀ ਮੇਰੇ ਜਵਾਕ ਮੇਰੀ ਸਿਹਤ ਸੰਭਾਲ ਨਹੀਂ ਕਰਦੇ, ਉਹ ਮੇਰਾ ਘਰ-ਬਾਰ ਖਾਲੀ ਕਰਾਓ, ਮੈਂ ਇਹਨਾਂ ਨੂੰ ਨਹੀਂ ਰਹਿਣ ਦੇਣਾ। ਤੇ ਜਦੋਂ ਪਟੀਸ਼ਨ ਤੇ ਸੁਣਵਾਈ ਹੁੰਦੀ ਹੈ, ਉਸ ਸਮੇਂ ਜਿਹੜੇ ਡੀਸੀ ਸੀਗੇ ਉਹਨਾਂ ਨੇ ਇਸ ਦੇ ਹੱਕ 'ਚ ਫੈਸਲਾ ਸੁਣਾਇਆ। ਸੋਨਾਲੀ ਗਿਰੀ ਡੀਸੀ ਸੀਗੇ ਉਸ ਸਮੇਂ ਦੇ 2017 ਦੇ ਵਿੱਚ, ਤੇ ਉਹਨਾਂ ਨੇ ਬਾਬੇ ਦੇ ਹੱਕ 'ਚ ਫੈਸਲਾ ਸੁਣਾਇਆ ਕਿ ਹਾਂ ਜੀ ਇਹ ਘਰ ਦਾ ਮਾਲਕ ਹੈ, ਇਹਦਾ ਇਹ ਥਾਂ ਹੈ, ਇਹਦੀ ਮਰਜ਼ੀ ਹੈ, ਤੇ ਇਸ ਲਈ ਇਹ ਜਵਾਕ ਉਹ ਛੱਡ ਕੇ ਜਾਣ। ਪਰ ਇਸ ਤੋਂ ਪਹਿਲਾਂ ਕਿ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ, ਉਹਦੇ ਜਵਾਕ, ਉਹਦੇ ਮੁੰਡੇ ਦੋਏ ਹਾਈ ਕੋਰਟ ਪਹੁੰਚ ਗਏ। ਠੀਕ ਹੈ ਜੀ। ਹਾਈ ਕੋਰਟ 'ਚ ਜਦੋਂ ਮਾਮਲਾ ਚੱਲਿਆ, ਹਾਈ ਕੋਰਟ 'ਚ ਵੀ ਬਾਬੇ ਦੇ ਹੱਕ 'ਚ ਆਇਆ ਪ੍ਰਵੀਨ ਜੀ। ਹਾਈ ਕੋਰਟ 'ਚੋਂ ਫੈਸਲਾ ਬਾਬੇ ਦੇ ਹੱਕ 'ਚ ਆਉਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਉਸ ਹੁਕਮਾਂ ਨੂੰ, ਜ਼ਿਲ੍ਹਾ ਪ੍ਰਸ਼ਾਸਨ ਉਸ ਹੁਕਮਾਂ ਨੂੰ ਲਾਗੂ ਕਰਾਉਣ ਤੋਂ ਬਚਦਾ ਰਿਹਾ। ਠੀਕ ਹੈ। ਤੇ ਇਸ ਲਈ ਹਾਈ ਕੋਰਟ ਦਾ ਫੈਸਲਾ ਲਾਗੂ ਨਾ ਹੋਵੇ, ਇਹਦਾ ਮਤਲਬ ਫਿਰ ਸਮਝ ਆਉਂਦਾ ਕਿ ਕੋਈ ਜੇਬ ਗਰਮ ਹੋ ਰਹੀ ਸੀ, ਕੋਈ ਸਿਫਾਰਿਸ਼ ਪੱਤਰ ਚੱਲ ਰਿਹਾ ਸੀ, ਤੇ ਬਜ਼ੁਰਗ ਇਕੱਲੇ ਕਰਕੇ ਸੁਣਵਾਈ ਨਹੀਂ ਹੋ ਰਹੀ ਸੀ। ਮਾਮਲਾ ਖਿੱਚਦਿਆਂ ਆ 2024 ਤੱਕ ਆ ਗਿਆ। ਤੇ ਜਦੋਂ ਇਹ ਹਾਈ ਕੋਰਟ ਦਾ ਫੈਸਲਾ ਵੀ ਉਹ ਹੁਕਮਾਂ ਦੀ ਕਾਪੀ ਦੇ ਬਾਵਜੂਦ ਵੀ ਲਾਗੂ ਨਹੀਂ ਹੋਇਆ, ਤੇ ਇੱਕ ਵਾਰ ਫਿਰ ਉਸ ਬਜ਼ੁਰਗ ਨੇ ਉਸ ਹਾਈ ਕੋਰਟ ਦੇ ਹੁਕਮਾਂ ਨੂੰ ਲੈ ਕੇ ਮੌਜੂਦਾ ਡੀਸੀ ਕੋਲ ਜਾ ਕੇ ਪਹੁੰਚ ਕਰ ਲਈ। ਠੀਕ ਹੈ ਜੀ। ਡੀਸੀ ਸਾਹਿਬ, ਆਹ ਹੁਕਮ ਹੈ ਤੇ ਮੈਨੂੰ ਦੱਸ ਦਿਓ ਮੇਰਾ ਕੀ ਗੁਨਾਹ ਹੈ। ਜਦੋਂ ਉਸ ਬਜ਼ੁਰਗ ਬਾਬੇ ਦੀ ਦਾਸਤਾਂ ਡੀਸੀ ਸਾਹਿਬ ਨੇ ਸੁਣੀ, ਤੇ ਮੌਜੂਦਾ ਡੀਸੀ ਸਾਹਿਬ ਆਪ ਮੌਕੇ ਤੇ ਗਏ ਤੇ ਉਹਨਾਂ ਨੇ ਜਾ ਕੇ ਜੀ ਉਹ ਖਾਲੀ ਕਰਾ ਦਿੱਤੀ। ਸੋ ਇਸ ਤਰ੍ਹਾਂ ਦੀ ਇਹ ਕਹਾਣੀ ਹੈ, ਤੇ ਹੁਣ ਉਹ ਬਜ਼ੁਰਗ ਦਾ ਘਰ ਖਾਲੀ ਹੈ ਜੀ। ਨਵਾਂ ਸ਼ਹਿਰ ਦੇ ਜਿਹੜੇ ਮੌਜੂਦਾ ਡੀਸੀ ਨੇ, ਉਹਨਾਂ ਨੇ ਬਕਾਇਦਾ ਤੌਰ ਤੇ ਆਪ ਜਾ ਕੇ ਉੱਥੇ, ਇਹ ਬਲਾਚੌਰ ਦਾ ਪਿੰਡ ਹੈ ਮਾਜਰਾ ਜੱਟਾ, ਉੱਥੇ ਦਾ ਬਜ਼ੁਰਗ ਹੈ ਜੀ ਸਵਰਨ ਸਿੰਘ। ਸੋ ਉਸ ਹਵਾਲੇ ਨਾਲ ਹੁਣ ਬਕਾਇਦਾ ਤੌਰ ਤੇ ਉਹ ਥਾਂ ਉਹਦੀ ਖਾਲੀ ਹੋ ਗਈ ਹੈ, ਤੇ ਮੌਜੂਦਾ ਡੀਸੀ ਨੇ ਜਾ ਕੇ, ਡੀਸੀ ਨਵਜੋਤਪਾਲ ਸਿੰਘ ਨੇ ਅੱਜ ਦੀ ਤਰੀਕ ਦੇ ਵਿੱਚ, ਉਹਨਾਂ ਨੇ ਜਾ ਕੇ ਉਹਦੀ ਜ਼ਮੀਨ ਜਾਇਦਾਦ, ਘਰ-ਬਾਰ ਮੁੰਡਿਆਂ ਤੋਂ ਖਾਲੀ ਕਰਾਤਾ ਤੇ ਬਾਬੇ ਦੇ ਹਵਾਲੇ ਕਰਤਾ। ਸੋ ਪੂਤ ਕਪੂਤ ਹੈ ਨਾ, ਇਹ ਉਹੀ ਸਥਿਤੀ ਹੈ ਕਿ
ਮਾਪੇ 5-5 6-6 ਬੱਚੇ ਪਾਲ ਸਕਦੇ ਨੇ, ਹੈਨਾ, ਪਰ 5-5 6-6 ਜਵਾਕ ਮਾਂ ਪਿਓ ਨਹੀਂ ਪਾਲ ਸਕਦੇ। ਇਹ ਉਸ ਦ੍ਰਿਸ਼ਟਾ ਤੇ ਪਰ ਬਾਬੇ ਦਾ ਸਟੈਂਡ ਕਮਾਲ ਸੀ। ਸੋ ਕਈਆਂ ਨੂੰ ਇਸ ਨਾਲ ਅਕਲ ਆ ਜਾਣੀ ਹੈ ਮੈਨੂੰ ਲੱਗਦਾ ਇਸ ਖਬਰ ਨਾਲ। ਸੋ ਇਸ ਲਈ ਇਸ ਗੱਲ ਦੇ ਉੱਤੇ ਚਰਚਾ ਹੋਣੀ ਬਣਦੀ ਸੀ, ਇਸ ਲਈ ਆਪਾਂ ਜੇ ਖਬਰ ਸਾਂਝੀ ਕੀਤੀ ਆਪਣੀ ਜੀ। ਤੇ ਜਾਂਦੇ ਨੇ ਗੱਲ ਕਰੀਏ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੀ, ਯੂਪੀ ਦੇ ਵਿੱਚ ਇਹਨਾਂ ਦੇ ਵਿਚਾਲੇ ਗੱਠਜੋੜ ਹੋ ਗਈ। ਪ੍ਰਵੀਨ ਜੀ, ਸਮਾਜਵਾਦੀ ਪਾਰਟੀ ਤੇ ਕਾਂਗਰਸ ਵੀ ਇੰਡੀਆ ਗੱਠਜੋੜ ਦਾ ਹਿੱਸਾ ਨੇ। ਸੋ ਇਹ ਉਹੀ ਇੰਡੀਆ ਗੱਠਜੋੜ ਹੈ ਜਿਹਦੇ ਵਿੱਚ ਮਮਤਾ ਕਹਿੰਦੀ ਮੈਂ ਗੱਠਜੋੜ ਚ ਹੈਗੀ ਹਾਂ, ਪਰ ਪੱਛਮੀ ਬੰਗਾਲ ਦੇ ਵਿੱਚ ਮੈਂ ਲੜੂੰਗੀ ਇਕੱਲੀ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਗੱਠਜੋੜ ਚ ਹੈਗੇ ਹਾਂ, ਪਰ ਅਸੀਂ ਪੰਜਾਬ ਚ ਲੜਾਂਗੇ ਅੱਡੋ ਅੱਡ। ਸੋ ਅਖਿਲੇਸ਼ ਵੀ ਕੁਝ ਅਜਿਹਾ ਹੀ ਰਾਹ ਅਖਤਿਆਰ ਕਰਨਾ ਚਾਹੁੰਦੇ ਸੀਗੇ ਕਿ ਜੇਕਰ ਮੇਰੇ ਹਿਸਾਬ ਨਾਲ ਕਾਂਗਰਸ ਨਹੀਂ ਮੰਨਦੀ ਤਾਂ ਮੈਂ ਵੀ ਇਕੱਲਿਆ ਲੜਾ। ਪਰ ਉਸ ਨੂੰ ਇਹ ਵੀ ਡਰ ਸੀਗਾ ਕਿ ਮੇਰੀਆਂ ਵਿਰੋਧੀ ਕੁਝ ਪਾਰਟੀਆਂ ਨੇ ਜਿਹੜੀਆਂ ਉਹਨਾਂ ਨਾਲ ਕਾਂਗਰਸ ਜਾ ਸਕਦੀ ਹੈ ਤਾਂ ਉਹਦੇ ਨਾਲ ਮੇਰਾ ਨੁਕਸਾਨ ਹੋ, ਇਸ ਲਈ ਉਹ ਕਾਂਗਰਸ ਨੂੰ ਨਾਲ ਵੀ ਰੱਖਣਾ ਚਾਹੁੰਦੇ ਸੀ। ਯੂਪੀ ਵੱਡਾ ਸਟੇਟ ਹੈ, ਭਾਜਪਾ ਦੇ ਹੱਥ 'ਚ ਹੈ ਲਗਾਤਾਰ, ਇਹ ਇਸ ਲਈ ਉਹਨਾਂ ਨੂੰ ਲੱਗਿਆ ਕਿ ਇੱਥੇ ਘੱਟੋ ਘੱਟ ਅਸੀਂ ਮਿਲ ਕੇ ਲੜੀਏ। ਤੇ ਉਹਨਾਂ ਨੇ 11 ਸੀਟਾਂ ਕਾਂਗਰਸ ਨੂੰ ਦੇਣ ਦਾ ਫੈਸਲਾ ਕੀਤਾ ਤੇ ਕਾਂਗਰਸ 24 ਤੋਂ 25 ਸੀਟਾਂ ਮੰਗਦੀ ਸੀ। ਠੀਕ ਹੈ ਜੀ। ਤੇ ਇਹਨਾਂ ਦਿਨਾਂ 'ਚ ਜਦੋਂ ਯਾਤਰਾ ਉਧਰ ਯੂਪੀ ਕੰਨੀ ਨੂੰ ਪਹੁੰਚਣ ਲੱਗੀ ਤਾਂ ਅਖਿਲੇਸ਼ ਨੇ ਨਾ ਕਰਤੀ ਕਿ ਮੈਂ ਨਹੀਂ ਰਾਹੁਲ ਦੀ ਯਾਤਰਾ ਸ਼ਾਮਲ ਹੋਣਾ, ਜਾਂ ਤਾਂ ਪਹਿਲਾਂ ਮੇਰੀਆਂ ਸੀਟਾਂ ਦੀ ਮੰਗ ਪ੍ਰਵਾਨ ਕਰ ਲਓ, ਸਮਝੌਤਾ ਕਰ ਲਓ, ਫਿਰ ਮੈਂ ਆਊਂਗਾ। ਤੇ ਉਹ ਕਹਿੰਦਾ ਜ਼ਿਆਦਾ ਆ, ਚੱਲ ਮੈਂ 11 ਨੂੰ ਵਧਾ ਕੇ 17 ਕਰ ਦਿੰਦਾ ਜੀ। ਤੇ ਕਹਿੰਦੇ ਕਾਂਗਰਸ 24 ਤੋਂ 20 ਤੇ ਆਉਣ ਨੂੰ ਤਿਆਰ ਹੋ ਗਈ ਕਿ ਚੱਲ ਆਪਾਂ 24 ਤੋਂ 20 ਤੇ ਆ ਜਾਂਦੇ ਹਾਂ। ਸੋ 17 ਨੂੰ 20 ਕਰਨ ਤੱਕ ਤੋਂ ਪਹਿਲਾਂ ਹੀ ਪ੍ਰਿਯੰਕਾ ਗਾਂਧੀ ਵਿੱਚ ਆ ਗਈ। ਪ੍ਰਿਯੰਕਾ ਗਾਂਧੀ ਕਹਿੰਦੀ ਨਹੀਂ, ਅਖਿਲੇਸ਼ ਜੀ ਜੋ ਕਹਿ ਰਿਹਾ ਉਹ ਠੀਕ ਹੈ। ਅੱਛਾ। ਸੋ ਉਹਦੇ ਇਸ ਦਲੇਰਨੁਮਾ ਫੈਸਲੇ ਨੇ ਇਹ ਸਮਝੌਤਾ ਕਰਾਤਾ। 80 ਸੀਟਾਂ ਚੋਂ 63 ਸੀਟਾਂ ਤੇ ਹੁਣ ਸਮਾਜਵਾਦੀ ਪਾਰਟੀ ਲੜੇਗੀ, 17 ਤੇ ਕਾਂਗਰਸ ਲੜੇਗੀ ਤੇ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਹੁਣ ਅਖਿਲੇਸ਼ ਹੁਣੀ ਸ਼ਾਮਲ ਹੋਣਗੇ। ਸੋ ਇਸ ਤਰ੍ਹਾਂ ਸਮਾਜਵਾਦੀ ਪਾਰਟੀ ਤੇ ਕਾਂਗਰਸ ਦਾ ਇੰਡੀਆ ਗੱਠਜੋੜ ਦੇ ਹਵਾਲੇ ਨਾਲ ਯੂਪੀ 'ਚ ਸਮਝੌਤਾ ਹੋ ਗਿਆ। ਬਾਕੀ ਥਾਵਾਂ ਤੇ ਚਾਹੇ ਉਹ ਸਿਰੇ ਚੜੇ ਨਾ ਚੜੇ, ਇੱਥੇ ਫਿਲਹਾਲ ਚੜ ਗਿਆ। ਬਿਲਕੁਲ। ਚਲੋ ਕਿਸੇ ਰਾਜ ਤੋਂ ਤਾਂ ਕਾਂਗਰਸ ਲਈ ਕੋਈ ਸੁਖਾਵੀਂ ਖਬਰ ਆਈ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਦੂਜੇ ਰਾਜਾਂ ਦੇ ਵਿੱਚ ਤਾਂ ਕੀ ਹਾਲ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।